ब्रेक तो बाद ਹੁਣ ਅਸੀਂ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਈਸਟ ਕੋਸਟ ਦੇ ਵਾਈਸ ਪ੍ਰੈਜ਼ੀਡੈਂਟ ਸਰਦਾਰ ਸੁਖਵਿੰਦਰ ਸਿੰਘ ਹੰਸਰਾਜ ਜੀ ਨਾਲ ਜਿਹੜੇ ਕਿ ਇਸ ਵੇਲੇ ਕੈਨੇਡਾ ਤੋਂ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। And I'm so sorry I called you vice president. You are the president of East Coast. I just wanted to mention that again. So ਵੀਰ ਜੀ, ਅੱਜ ਤੁਹਾਨੂੰ ਅਸੀਂ ਸਰਬੱਤ ਖਾਲਸੇ ਬਾਰੇ ਵੀ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਯੂਬਾ ਸਿਟੀ ਦੇ ਨਗਰ ਕੀਰਤਨ ਦੇ ਬਾਰੇ, ਜਿੱਥੇ ਤੁਸੀਂ ਵੀ ਪਹੁੰਚੇ ਹੋਏ ਸੀਗੇ। TV84 ਦੀ ਪੂਰੀ ਟੀਮ ਵੀ ਪਹੁੰਚੀ ਹੋਈ ਸੀ। TV84 ਨੇ ਪੂਰਾ ਨਗਰ ਕੀਰਤਨ ਕਵਰ ਕੀਤਾ। ਹਰ ਪਾਸੇ ਸਰਬੱਤ ਖਾਲਸਾ ਦੀ ਗੱਲਬਾਤ ਵੀ ਹੋ ਰਹੀ ਸੀਗੀ, ਖਾਲਿਸਤਾਨ ਦੇ ਨਾਰੇ ਵੀ ਲੱਗ ਰਹੇ ਸੀ। ਅਸੀਂ ਜਾਣਨਾ ਚਾਹਾਂਗੇ ਕਿ ਤੁਹਾਡਾ ਓਵਰਆਲ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ ਇਸ ਨਗਰ ਕੀਰਤਨ ਦੇ ਵਿੱਚ, ਓਵਰਆਲ ਯੂਬਾ ਸਿਟੀ ਦੇ ਵਿੱਚ। ਸਾਨੂੰ ਇਸ ਬਾਰੇ ਸਭ ਤੋਂ ਪਹਿਲਾਂ ਆਪਣੇ ਵਿਚਾਰ ਦੱਸੋ। ਖੈਰ ਜੀ, ਨਗਰ ਕੀਰਤਨ ਤਾਂ ਕਿਉਂਕਿ ਜਿੱਥੇ ਗੁਰੂ ਸਾਹਿਬ ਦੀ ਅਗਵਾਈ ਹੁੰਦੀ ਆ ਉਹਦੇ ਬਾਰੇ ਕੋਈ ਦੋ ਰਾਵਾਂ ਸਿੱਖ ਦੀਆਂ ਹੋ ਹੀ ਨਹੀਂ ਸਕਦੀਆਂ, ਪਰ ਮੈਂ ਇਹ ਜ਼ਰੂਰ ਕਹਾਂ ਕਿ ਇਹ ਨਗਰ ਕੀਰਤਨ ਸੀ ਜਿਹੜਾ ਭਾਵਨਾਤਮਕ ਤੌਰ ਤੇ ਕੌਮੀ ਰੰਗਤ ਦੇ ਵਿੱਚ ਰੰਗਿਆ ਹੋਇਆ ਸੀ। ਇਸ ਕਰਕੇ ਇਸ ਦੀ ਕੋਈ ਖਾਸ ਮਹੱਤਵ ਸੀਗਾ। ਪਰ ਇਸ ਤੋਂ ਪਹਿਲਾਂ ਜਿਹੜੀ ਖਾਸ ਕਰਕੇ ਮੀਟਿੰਗ ਹੋਈ ਸ਼ਨੀਚਰਵਾਰ ਨੂੰ, ਉਹ ਮੈਨੂੰ ਲੱਗਦਾ ਹੈ ਕਿ ਉਹ ਇਤਿਹਾਸਕ ਸੀ ਆਪਣੇ ਆਪ ਦੇ ਵਿੱਚ। ਉਹਦੇ ਵਿੱਚ ਸ਼ਾਮਲ ਹੋ ਕੇ ਵੀ ਮੈਨੂੰ ਬੜੀ ਖੁਸ਼ੀ ਹੋਈ। ਮੈਂ ਵਾਰ-ਵਾਰ ਕਈ ਥਾਵਾਂ ਦੇ ਉੱਤੇ ਗੱਲ ਕਹਿ ਸਕਾਂ ਤੇ ਹੁਣ ਵੀ ਕਹਿਣਾ ਚਾਹੁੰਦਾ ਕਿ ਕੈਲੀਫੋਰਨੀਆ ਦੀ ਸਮੁੱਚੀ ਸੰਗਤ ਅਤੇ ਪ੍ਰਬੰਧਕ ਵੀਰ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਪੰਥ ਦੀ ਇਸ ਜਿਹੜਾ ਭਾਰਾ ਵੇਲਾ ਜਾਂ ਔਖਾ ਵੇਲਾ ਉਸ ਸਮੇਂ ਪੰਥ ਦੀ ਨਵਜੂਹ ਪਛਾਣਿਆ ਤੇ ਬੈਠ ਕੇ ਵਿਚਾਰਾਂ ਕੀਤੀਆਂ। ਜੀ ਤਾਂ ਵੀਰ ਜੀ, ਸਰਬੱਤ ਖਾਲਸਾ ਦੇ ਉੱਪਰ ਹੁਣ ਅਸੀਂ ਆਉਂਦੇ ਹਾਂ। ਸਭ ਤੋਂ ਪਹਿਲਾਂ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਇਸ ਵੇਲੇ, ਕਿਉਂਕਿ 10 ਨਵੰਬਰ ਨੂੰ ਸਰਬੱਤ ਖਾਲਸਾ ਬੁਲਾਇਆ ਜਾ ਰਿਹਾ ਹੈ, ਇਸ ਵੇਲੇ ਆਲਮੋਸਟ 4 ਦਿਨ ਰਹਿ ਗਏ ਨੇ। ਇਸ ਵੇਲੇ ਸਰਬੱਤ ਖਾਲਸਾ ਦੀ ਕੀ ਸਿਚੁਏਸ਼ਨ ਹੈ, ਓਵਰਆਲ ਕਿਵੇਂ ਤਿਆਰੀਆਂ ਚੱਲ ਰਹੀਆਂ ਨੇ? 4 ਦਿਨ ਤੇ ਕੁਝ ਘੰਟੇ ਬਾਕੀ ਨੇ ਜੀ। ਰੀਜੀ, ਜਦੋਂ ਸਰਬੱਤ ਖਾਲਸੇ ਦੀ ਅਰਦਾਸ ਹੋਏਗੀ ਤਰਨਤਾਰਨ ਰੋਡ ਤੇ ਪਿੰਡ ਚੱਬਾ ਦੇ ਵਿੱਚ ਗੁਰਦੁਆਰਾ ਨੌਧ, ਗੁਰਦੁਆਰਾ ਸ਼ਹੀਦ ਨੌਧ ਸਿੰਘ, ਮੈਨੂੰ ਜਿਵੇਂ ਕਹਿੰਦੇ ਐਂਗਜ਼ਾਇਟੀ ਹੀ ਹੋ ਰਹੀ ਆ ਇਸ ਚੀਜ਼ ਦੀ ਕਿ ਆਈ ਵਾਂਟ ਟੂ ਸੀ ਦੋਜ਼ 4 days go by fast, ਬਿਕਾਜ਼ ਮੈਂ ਇਹ ਦੇਖਣਾ ਚਾਹੁੰਦਾ ਕਿ ਇਹ ਮੇਰੀ ਜ਼ਿੰਦਗੀ ਦੇ ਵਿੱਚ ਪਹਿਲਾ ਸਰਬੱਤ ਖਾਲਸਾ ਹੋਏਗਾ ਤੇ ਸ਼ਾਇਦ ਮੇਰਾ ਆਖਰੀ ਵੀ ਹੋਏ, ਕਿ ਇਸ ਦੇ ਵਿੱਚ ਕਿਸ ਤਰ੍ਹਾਂ ਸੰਗਤ ਉਮੜ ਰਹੀ ਹੈ। ਕਿਉਂਕਿ ਜਦੋਂ ਵੀ ਸਰਬੱਤ ਖਾਲਸੇ ਹੋਏ ਨੇ ਉਹ ਸਟੈਬਲਿਸ਼ਮੈਂਟ ਦੇ ਖਿਲਾਫ ਇੱਕ ਬਹੁਤ ਵੱਡਾ ਇਨਕਲਾਬੀ ਇਵੈਂਟ ਹੁੰਦਾ, ਤੇ ਹੁਣ ਵੀ ਇਹ ਬਾਦਲ ਦੇ ਖਿਲਾਫ ਜਾਂ ਫਿਰ ਈਵਨ ਭਾਰਤ ਦੀ ਸਰਕਾਰ ਦੇ ਖਿਲਾਫ ਜਾਂ ਸਿੱਖਾਂ ਦੀ ਖੁਦ ਮੁਖਤਿਆਰੀ ਨੂੰ ਹੱਥ ਦੇ ਵਿੱਚ ਲੈਣ ਦੇ ਲਈ ਇਹ ਜਿਹੜਾ ਸਰਬੱਤ ਖਾਲਸਾ ਹੈ ਇਹ ਇਤਿਹਾਸਕ ਹੋ ਨਿਬੜੇਗਾ। ਜਿੱਥੇ ਤੱਕ ਗਰਾਊਂਡ ਰਿਐਲਿਟੀਜ਼ ਨੇ, ਗਰਾਊਂਡ ਦੇ ਉੱਤੇ ਤਿਆਰੀਆਂ ਜੰਗੀ ਪੱਧਰ ਤੇ ਹੋ ਰਹੀਆਂ ਨੇ। ਤੁਸੀਂ ਸ਼ਾਇਦ ਸੋਸ਼ਲ ਮੀਡੀਆ ਦੇ ਉੱਤੇ ਕੁਝ ਫੋਟੋਆਂ ਵੀ ਵੇਖੀਆਂ ਹੋਣ ਜਿੱਥੇ ਟੈਂਟ ਵਗੈਰਾ ਲਗਾਏ ਜਾ ਰਹੇ ਨੇ ਤੇ ਵੱਡੇ ਪੱਧਰ ਤੇ ਤਿਆਰੀਆਂ ਹੋ ਰਹੀਆਂ ਨੇ। ਸੋ ਹਰ ਪੱਖ ਤੋਂ ਤਿਆਰੀਆਂ ਹੋ ਰਹੀਆਂ ਨੇ। ਕੁਝ ਜਿਹੜੇ ਰੁੱਸੇ ਹੋਏ ਨੇ ਉਹਨਾਂ ਨੂੰ ਮਨਾਉਣ ਦੇ ਲਈ ਵੀ ਜੰਗੀ ਪੱਧਰ ਤੇ ਕੋਸ਼ਿਸ਼ਾਂ ਹੋ ਰਹੀਆਂ ਨੇ, ਕਿਉਂਕਿ ਪੰਥ ਦੀ ਗੱਲ ਆ, ਇਹ ਕਿਸੇ ਵਿਸ਼ੇਸ਼ ਵਿਅਕਤੀ ਦੀ ਗੱਲ ਨਹੀਂ ਹੈ। ਜਿਹੜਾ ਬੰਦਾ ਵਿਸ਼ੇਸ਼ ਵਿਅਕਤੀ ਨਾਲ ਜੋੜ ਕੇ ਇਸ ਵੱਡੇ ਮਹਾਨ ਪੰਥਕ ਕਾਰਜ ਦੇ ਵਿੱਚੋਂ ਮਨਫੀ ਰਹੇਗਾ, ਮੈਨੂੰ ਲੱਗਦਾ ਕਿ ਉਸ ਦੀ ਆਤਮਾ ਦੇ ਉੱਤੇ ਬਹੁਤ ਜ਼ਿਆਦਾ ਭਾਰ ਹੋਏਗਾ ਕਿ ਇੱਕ ਨਿੱਕੀ ਜਿਹੀ ਗੱਲ ਨੂੰ ਲੈ ਕੇ ਉਹਨਾਂ ਨੇ ਇਹਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ। ਮੈਂ ਦੋਨੇ ਹੱਥ ਜੋੜ ਕੇ ਸਮੁੱਚੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ, ਸਮੁੱਚੀ ਸਿੱਖ ਲੀਡਰਸ਼ਿਪ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ, ਰਿਗਾਰਡਲੈਸ ਆਫ ਦੇਅਰ ਡਿਫਰੈਂਸਿਸ, ਕਿ ਇਹ ਮੌਕਾ ਮਿਲਿਆ, ਇਹ ਐਸਟੈਬਲਿਸ਼ਮੈਂਟ ਦੇ ਖਿਲਾਫ ਆ, ਇਹ ਬਾਦਲ ਦੇ ਖਿਲਾਫ ਆ, ਬਾਦਲ ਦੇ ਖੇਮਿਆਂ ਨੂੰ ਖਦੇੜਨ ਦੇ ਲਈ ਆ। why wouldn't you be part of it? ਸੋ ਇਸ ਕਰਕੇ ਜੰਗੀ ਪੱਧਰ ਤੇ ਇਸ ਦੀਆਂ ਤਿਆਰੀਆਂ ਹੋ ਰਹੀਆਂ ਨੇ ਤੇ ਬਹੁਤ ਸਾਰੇ ਭਰਮ ਭੁਲੇਖੇ ਵੀ ਪਾਏ ਜਾ ਰਹੇ ਨੇ। ਸੁਖਵੀਰ ਬਾਦਲ, ਤੁਹਾਨੂੰ ਪਤਾ ਵੀ ਸ਼ਰਾਰਤੀ ਮਾਈਂਡ ਆ ਉਸ ਇਨਸਾਨ ਦਾ, ਤੇ ਉਹ ਸ਼ਰਾਰਤਾਂ ਵੀ ਕਰ ਰਹੇ ਨੇ, ਅਫਵਾਹਾਂ ਫੈਲਾ ਰਹੇ ਨੇ। ਉਹੀ ਟੂਲ ਉਹ ਇਸਤੇਮਾਲ ਕਰ ਰਹੇ ਨੇ ਜਿਹਨੂੰ ਸਿੱਖ ਸੰਗਤ ਯੂਜ਼ ਕਰ ਰਹੀ ਆ, ਸੋਸ਼ਲ ਮੀਡੀਆ, ਤੇ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਫਿਰ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਰਹੇ ਨੇ ਕਿ ਜੀ ਦਫਾ 144 ਲਾ ਦਿੱਤੀ ਗਈ ਹੈ। ਹੁਣ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਤੁਹਾਡੀਆਂ ਦਫਾਵਾਂ ਜਿਹੜੀਆਂ ਇਹ ਖਾਲਸੇ ਦੇ ਮੂਹਰੇ ਕੀ ਕਰਨਗੀਆਂ? ਇਸ ਤੁਹਾਡੀ ਦਫਾ ਨੂੰ ਤੋੜਨਾ, ਤੁਹਾਡੀ ਤਾਂ ਦਫਾ ਪੱਟੀ ਜਾਣੀ ਹੈ ਇਸ ਸਰਬੱਤ ਖਾਲਸੇ ਤੋਂ ਬਾਅਦ, ਤੁਸੀਂ ਆਪਣੀ 144 ਦੀ ਦਫਾ ਨੂੰ ਲੈ ਕੇ ਰੋ ਰਹੇ ਹੋ। ਸੋ ਪਰ ਸੰਗਤ ਦੇ ਵਿੱਚ ਦੁਬਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਖਾਲਸਾ ਜਿਹੜਾ ਉਹ ਭਰਮ ਭੁਲੇਖਿਆਂ ਤੋਂ ਵਿਪਰੀਤ ਹੋ ਕੇ ਹੁਣ ਨਿਰੰਤਰ ਅੱਗੇ ਵਧ ਰਿਹਾ।
ਜੀ ਜੀ ਅਮੀ ਵੀਰ ਜੀ ਬਿਲਕੁਲ ਤੁਸੀਂ ਗੱਲ ਸਹੀ ਕੀਤੀ ਕਿ ਸਰਬੱਤ ਖਾਲਸਾ ਦਾ ਅਰਥ ਸਾਫ਼ ਤੇ ਸਪਸ਼ਟ ਹੈ ਕਿ ਸਮੁੱਚੇ ਪੰਥ ਖਾਲਸਾ ਦਾ ਇਕੱਠ ਹੋਵੇ, ਇੱਕ ਐਸਾ ਇਕੱਠ ਜੋ ਸਮੁੱਚੇ ਪੰਥ ਖਾਲਸਾ ਦੀ ਭਾਵਨਾਵਾਂ ਤੇ ਉਮੰਗਾਂ ਦੀ ਤਰਜਮਾਨੀ ਕਰਦਾ ਹੋਵੇ। ਸੋ ਈਵਨ ਦੋ ਕਾਫੀ ਸਾਰੇ ਮਤਭੇਦ ਨੇ ਸਾਡੇ ਆਪਸ ਦੇ ਵਿੱਚ ਸਾਰਿਆਂ ਦੇ ਵਿੱਚ, ਪਰ ਇਸ ਇਕੱਠ ਦੇ ਵਿੱਚ ਅਸੀਂ ਚਾਹਾਂਗੇ ਕਿ ਸਾਰੇ ਹੀ ਪਹੁੰਚਣ, ਸਾਰੇ ਹੀ ਆਪਣੇ ਆਪਣੇ ਪਰਿਵਾਰ ਦੇ ਨਾਲ ਪਹੁੰਚਣ। ਤੇ ਵੀਰ ਜੀ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿਉਂਕਿ ਕਾਫੀ ਵਾਰ ਅਸੀਂ ਸਰਬੱਤ ਖਾਲਸਾ ਦੇ ਬਾਰੇ ਗੱਲਬਾਤ ਕੀਤੀ, ਬਹੁਤ ਸਾਰੇ ਡਿਫਰੈਂਟ ਮਤੇ ਪਾਸ ਕੀਤੇ ਗਏ ਨੇ, ਕੁਝ ਦਿਨਾਂ ਬੁਲਗਾਰੀ ਦੇ ਵਿੱਚ ਵੀ ਕੀਤੇ ਗਏ ਸੀਗੇ, ਕੈਨੇਡਾ ਦੇ ਵਿੱਚ ਵੀ ਗੱਲਬਾਤ ਕੀਤੀ ਗਈ ਸੀ। ਓਵਰਆਲ ਕਿਹੜੇ ਖਾਸ ਮਤੇ ਹੋਣਗੇ, ਸਾਨੂੰ ਉਸ ਬਾਰੇ ਥੋੜੀ ਜਾਣਕਾਰੀ ਦਿਓ। ਦੇਖੋ ਜੀ, ਕੁਝ ਪ੍ਰਪੋਜ਼ਡ ਮਤੇ ਜਿਹੜੇ ਕਿ 31 ਅਕਤੂਬਰ ਦੀ ਤਾਰੀਖ ਜਿਹੜੀ ਮੀਟਿੰਗ ਆ ਉਸ ਦੇ ਵਿੱਚ ਪ੍ਰਬੰਧਕ ਕਮੇਟੀ ਨੇ ਤਿਆਰ ਕੀਤੇ ਸਨ ਤੇ ਉਹ ਯੂਨੀਵਰਸਿਟੀ ਦੇ ਵਿੱਚ ਵਿਚਾਰੇ ਵੀ ਗਏ ਅਤੇ ਬਹੁਤ ਸਾਰੇ ਮਤੇ ਨੇ ਜਿਹੜੇ ਉਹਨਾਂ ਦੇ ਵਿੱਚੋਂ ਵਿਸ਼ੇਸ਼ ਮਤਾ ਤਾਂ ਇਹੀ ਆ ਕਿ 5 ਜਥੇਦਾਰ ਆ ਜਿਹੜੇ ਉਹਨਾਂ ਨੂੰ ਲਾਹ ਕੇ ਉਹਨਾਂ ਦੇ ਥਾਂ ਦੇ ਉੱਤੇ ਜਥੇਦਾਰ ਥਾਪ ਦਿੱਤੇ ਜਾਣਗੇ। ਉਹਨਾਂ ਨੇ ਸਵਾਲ ਪੁੱਛਿਆ ਸੀ ਕਿ ਉਹ ਅੰਤਰਮ ਹੋਣ ਜਾਂ ਪੱਕੇ ਹੋਣ, ਤੇ ਇਹੀ ਵਿਚਾਰ ਯੂਨੀਵਰਸਿਟੀ ਦੇ ਵਿੱਚ ਪਾਸ ਹੋਇਆ ਸੀ ਰੈਜ਼ੋਲੂਸ਼ਨ ਕਿ ਉਹ ਅੰਤਰਮ ਹੋਣ ਤਾਂ ਕਿ ਬਕਾਇਦਾ ਆਉਣ ਵਾਲੇ ਸਮੇਂ ਦੇ ਵਿੱਚ ਵਿਧੀ ਵਿਧਾਨ ਇਹਦਾ ਤਿਆਰ ਕਰਕੇ ਫਿਰ ਜਿਹੜੇ ਪੱਕੇ ਜਥੇਦਾਰ ਨਿਯੁਕਤ ਕੀਤੇ ਜਾਣ, ਜਿਹੜੇ ਕਿ ਵਿਸਾਖੀ 2016 ਦੇ ਵਿੱਚ ਐਸਾ ਕਰਨ ਦੀ ਸਾਡੀ ਤਮੰਨਾ ਹੈ ਨਾਰਥ ਅਮਰੀਕਨ ਸਿੱਖਾਂ ਦੀ, ਤੇ ਇਹ ਉਹਨਾਂ ਨੂੰ ਦੱਸ ਦਿੱਤਾ ਗਿਆ ਸੀ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਹਦੇ ਨਾਲ ਕੋਈ ਇਤਰਾਜ਼ ਨਹੀਂ ਹੋਏਗਾ। ਇਸ ਤੋਂ ਇਲਾਵਾ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਸੀਗਾ ਕਿ ਵਰਲਡ ਸਿੱਖ ਪਾਰਲੀਮੈਂਟ ਹੋਵੇ ਤਾਂ ਕਿ ਅਸੀਂ ਜਦੋਂ ਵੀ ਕੋਈ ਦਰਪੇਸ਼ ਆਵੇ ਮਾਮਲਾ ਤਾਂ ਅਸੀਂ ਇੱਕਦਮ ਆਪਣੀ ਪਾਰਲੀਮੈਂਟ ਮੀਨਸ ਆਪਣਾ ਇੱਕ ਉਹੋ ਜਿਹਾ ਸਮੂਹ ਹੋਏ ਜਿਸ ਦੇ ਕੋਲ ਜਾ ਕੇ ਅਸੀਂ ਆਪਣੇ ਜਿਹੜੇ ਫੈਸਲੇ ਨੇ ਉਹਨਾਂ ਨੂੰ ਕਰ ਸਕੀਏ। ਉਹਦਾ ਵੀ ਵਿਧੀ ਵਿਧਾਨ ਕੀ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਡਿਸਕਸ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਇੱਕ ਇਹ ਗੱਲ ਜਿਹੜੀ ਕਿ ਅਕਸਰ ਸਰਦਾਰ ਸਿਮਰਜੀਤ ਸਿੰਘ ਮਾਨ ਕਹਿੰਦੇ ਰਹਿੰਦੇ ਨੇ ਕਿ ਪੰਜਾਬ ਇੱਕ 3 ਨਿਊਕਲੀਅਰ ਪਾਵਰਾਂ ਦੇ ਵਿਚਾਲੇ ਘਿਰਿਆ ਹੋਇਆ ਹੈ, ਸੋ ਇਸ ਕਰਕੇ ਯੂਨਾਈਟਿਡ ਨੇਸ਼ਨ ਨੂੰ ਇਹ ਅਪੀਲ ਕਰਨੀ ਹੈ ਇੱਕ ਮਤੇ ਦੇ ਰਾਹੀਂ ਕਿ ਪੰਜਾਬ ਨੂੰ ਨੋ ਫਲਾਈ ਜ਼ੋਨ ਡਿਕਲੇਅਰ ਕੀਤਾ ਜਾਏ, ਕਿ ਇੱਥੇ ਕੋਈ ਵੀ ਮਿਸਲ ਜਾਂ ਕੋਈ ਫਾਈਟਰ ਜਹਾਜ਼ ਹੈ ਜਿਹੜਾ ਉਹ ਪੰਜਾਬ ਦੇ ਸਕਾਈ ਦੇ ਵਿੱਚੋਂ ਆਕਾਸ਼ ਦੇ ਵਿੱਚੋਂ ਨਹੀਂ ਉੱਡ ਸਕਦਾ। ਇੱਕ ਬਾਦਲ ਦਾ ਫਖਰੇ ਕੌਮ ਜਿਹੜਾ ਅਵਾਰਡ ਹੈ ਉਹ ਵਾਪਸ ਲੈਣਾ, ਤੇ ਇਸ ਦੇ ਨਾਲ ਹੀ ਰეკਮੈਂਡੇਸ਼ਨ ਇਹ ਹੋਈਆਂ ਕਿ ਫਖਰੇ ਕੌਮ ਸਿਰਫ ਵਾਪਸ ਹੀ ਨਹੀਂ ਲੈਣਾ ਬਲਕਿ ਉਹਨੂੰ ਗਦਾਰੇ ਕੌਮ ਦਾ ਇੱਕ ਅਵਾਰਡ ਦੇਣਾ ਵੀ ਆ। ਸੋ ਇਹ ਰეკਮੈਂਡੇਸ਼ਨ ਉਹਨਾਂ ਨੂੰ ਹੋਈਆਂ ਨੇ ਤੇ ਜਿਹੜੀਆਂ ਕਿ ਮੈਨੂੰ ਆਸ ਹੈ ਕਿ ਇਹਨਾਂ ਵਿੱਚ ਕਾਫੀ ਜਿਹੜੇ ਮਤੇ ਨੇ ਉਹ ਪਾਸ ਹੋਣਗੇ। ਤੇ ਇੱਕ ਮਤਾ ਜਿਹੜਾ ਕਿ ਉਹ ਵੀ ਰਿਕਮੈਂਡ ਹੋਇਆ ਕਿ 29 ਅਪ੍ਰੈਲ 1986 ਨੂੰ ਜੋ ਅਕਾਲ ਤਖ਼ਤ ਸਾਹਿਬ ਤੋਂ ਖਾਲਿਸਤਾਨ ਦਾ ਐਲਾਨਨਾਮਾ ਹੋਇਆ ਸੀ ਉਸ ਪ੍ਰਤੀ ਜਿਹੜੀ ਮੁੜ ਵਚਨਬੱਧਤਾ ਦੁਹਰਾਈ ਜਾਏ, ਅਤੇ ਇਹ ਵੀ ਨਾਲ ਰਿਕਮੈਂਡੇਸ਼ਨ ਹੋਈ ਹੈ ਕਿ ਜਿਹੜੇ ਹੁਣ ਤੱਕ ਜਥੇਦਾਰਾਂ ਨੇ 1986 ਤੋਂ ਲੈ ਕੇ ਅਕਾਲ ਤਖ਼ਤ ਸਾਹਿਬ ਦੇ ਇਸ ਮਤੇ ਨੂੰ ਨਜ਼ਰ ਅੰਦਾਜ਼ ਕੀਤਾ, ਇਹਦੇ ਉੱਤੇ ਨਜ਼ਰਸਾਨੀ ਨਹੀਂ ਕੀਤੀ, ਉਹਨਾਂ ਦੇ ਬਾਰੇ ਵੀ ਵਿਚਾਰਾ ਹੋਣ। ਸੋ ਇਸ ਤਰ੍ਹਾਂ ਦੇ ਕੁਝ ਜਿਹੜੇ ਪੰਥਕ ਮੁੱਦੇ ਨੇ ਸਾਰੇ, ਤੇ ਪੰਥਕ ਮੁੱਦਿਆਂ ਨੂੰ ਲੈ ਕੇ ਇਹ ਜਿਹੜਾ ਸਰਬੱਤ ਖਾਲਸਾ ਹੈ ਇਹ 10 ਤਾਰੀਖ ਨੂੰ ਨੇਪਰੇ ਚੜੇਗਾ। ਜੀ ਜੀ ਜਿਸ ਤਰ੍ਹਾਂ ਵੀ ਸਰਬੱਤ ਖਾਲਸਾ ਨੂੰ ਲੈ ਕੇ ਤੁਸੀਂ ਗੱਲ ਕੀਤੀ ਕਿ ਪੰਥ ਦੇ ਵਿੱਚ ਸੋਚ ਵਾਲੀਆਂ 3 ਧਿਰਾਂ ਨੇ, ਇੱਕ ਤਾਂ ਹੈਗੀ ਜਿਹੜੀ ਅਸੀਂ ਹਮਾਇਤ ਕਰਦੀ ਹੈ, ਇੱਕ ਹੈਗੀ ਜਿਹੜੀ ਅਸਹਿਮਤੀ ਰੱਖਣ ਵਾਲੀ, ਜਿਹੜੀ ਤੀਸਰੀ ਧਿਰ ਹੈਗੀ ਉਹ ਹੈਗੀ ਵਿਰੋਧ ਕਰਨ ਵਾਲੀ। ਤੁਸੀਂ ਗੱਲ ਕੀਤੀ ਕਿ ਬਾਦਲ ਆਪਣੀ ਖੇਡਾਂ ਖੇਡ ਰਿਹਾ, ਕਦੇ 144 ਧਰਾਵਾਂ ਦੀ ਗੱਲਬਾਤ ਕਰ ਰਿਹਾ, ਅਫਵਾਹਾਂ ਫੈਲਾ ਰਿਹਾ। ਜਿਸ ਤਰ੍ਹਾਂ ਇਹ ਇੰਨੀਆਂ ਪ੍ਰੋਬਲਮਸ ਕ੍ਰੀਏਟ ਕਰ ਰਹੇ ਨੇ ਸਰਬੱਤ ਖਾਲਸਾ ਦੇ ਵਿੱਚ, ਤਾਂ ਕਿ ਲੋਕਾਂ ਨੇ ਪਿੰਡਾਂ ਦੇ ਪਿੰਡ ਜਿਸ ਤਰ੍ਹਾਂ ਗੱਲਬਾਤ ਕੀਤੀ ਲੋਕਾਂ ਦੇ ਨਾਲ, ਇਹ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਕਹਿ ਰਹੇ ਕਿ ਸਰਬੱਤ ਖਾਲਸਾ ਦੀ ਹਮਾਇਤ ਨਾ ਕਰੋ, ਜਾਂ ਫਿਰ ਇਹ ਕਹੋ ਕਿ ਸਰਬੱਤ ਖਾਲਸਾ ਜਥੇਦਾਰ ਅਕਾਲ ਤਖ਼ਤ ਸਾਹਿਬ ਕਰ, ਜਾਂ ਫਿਰ ਇਹ ਅਕਾਲ ਤਖ਼ਤ ਸਾਹਿਬ ਤੇ ਹੋਣਾ ਚਾਹੀਦਾ ਹੈਗਾ, ਉਹੀ ਚੀਜ਼ ਹੋਣੀ ਚਾਹੀਦੀ ਹੈ। ਪਰ ਇਸ ਸਭ ਨੂੰ ਤੁਸੀਂ ਜਿਹੜੀ ਪ੍ਰੋਬਲਮ ਸੀ ਇਸ ਨੂੰ ਕਿਸ ਤਰ੍ਹਾਂ ਟੈਕਲ ਕਰੋਗੇ? ਬੇਸਿਕਲੀ ਜੀ ਮੈਨੂੰ ਇਹ ਕੋਈ ਹੈਰਾਨਗੀ ਨਹੀਂ ਹੁੰਦੀ ਰਹੀ ਸੀ ਜਦੋਂ ਉਹ ਇਹੋ ਜਿਹਾ ਕੰਮ ਕਰਦੇ ਨੇ, ਕਿਉਂਕਿ ਆਬਵੀਅਸਲੀ ਉਹਨਾਂ ਦਾ ਜਿਹੜਾ ਪੋਲੀਟੀਕਲ ਮੋਟਿਵ ਆ ਉਹ ਇਹੀ ਆ ਕਿ ਸਰਬੱਤ ਖਾਲਸਾ ਜਿਹੜਾ ਉਹਨਾਂ ਦੇ ਖਿਲਾਫ ਕੋਈ ਸਫਲਤਾ ਦੇ ਨਾਲ ਫੈਸਲੇ ਨਾ ਲੈ ਸਕੇ। ਜਿਸ ਤਰ੍ਹਾਂ ਕਹਿੰਦੇ ਹੁੰਦੇ ਨਾ ਕਿ ਰਾਜਨੀਤਿਕ ਬੰਦੇ ਆ ਜਿਹੜੇ ਪਹਿਲਾਂ ਕੁਰਸੀ ਹਥਿਆਉਣ ਲਈ ਤੇ ਫਿਰ ਕੁਰਸੀ ਸਾਂਭ ਕੇ ਰੱਖਣ ਲਈ ਹਮੇਸ਼ਾ ਹੱਥ ਕੰਡੇ ਵਰਤਦੇ ਰਹਿੰਦੇ ਨੇ। ਜਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਉਹਨਾਂ ਨੂੰ ਮੈਂ ਜਥੇਦਾਰ ਹੁਣ ਇਸ ਕਰਕੇ ਕਹਿਣਾ ਕਿਉਂਕਿ ਵੀ ਤਾਂ ਕਿ ਮੇਰੀ ਗੱਲ ਜਿਹੜੇ ਤੁਹਾਡੇ ਦਰਸ਼ਕ ਉਹ ਸਮਝ ਜਾਣ, ਅਦਰਵਾਈਜ਼ ਉਹਨਾਂ ਨੇ ਜਥੇਦਾਰਾਂ ਵਾਲੀ ਗੱਲ ਤਾਂ ਕੀਤੀ ਨਹੀਂ ਹੈਗੀ। ਉਹਨਾਂ ਦਾ ਜਿਹੜਾ ਬਿਆਨ ਵਾਇਰਲ ਹੋ ਰਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਬਿਨਾਂ ਹੋਰ ਕਿਸੇ ਨੂੰ ਸਰਬੱਤ ਖਾਲਸਾ ਬੁਲਾਉਣ ਦੀ ਇਜਾਜ਼ਤ ਨਹੀਂ ਹੈ,
ਉਹ ਇਹ ਸਮਝ ਗਿਆ ਕਿ ਉਹਨੂੰ ਕੀ ਇਹ ਜਿਹੜੇ 28-30 ਮਿਲੀਅਨ ਸਿੱਖ ਨੇ ਪਾਗਲ ਲੱਗਦੇ ਨੇ। ਉਹ ਭਲਿਆ ਲੋਕਾਂ, ਤੈਨੂੰ ਤਾਂ ਇਸ ਕੁਰਸੀ ਤੋਂ ਲਾਹੁਣ ਦੀ ਖਾਤਰ ਸਰਬੱਤ ਖਾਲਸਾ ਹੋ ਰਿਹਾ, ਤੇ ਤੇਰੀ ਇਜਾਜ਼ਤ ਦੀ ਉਹਦੇ ਵਿੱਚ ਕੀ ਲੋੜ ਹੋ ਸਕਦੀ ਹੈ। ਸੋ ਇਸ ਕਰਕੇ ਇਹ ਲੋਕ ਆ ਜਿਹੜੇ, ਇਹਨਾਂ ਦੀ ਹੁਣ ਸਥਿਤੀ ਹਾਸੋ ਹੀ ਨਹੀਂ ਹੋ ਰਹੀ ਹੈ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹਨਾਂ ਨੇ ਆਪਣਾ ਦਿਮਾਗੀ ਸੰਤੁਲਨ ਵੀ ਵਿਗਾੜ ਲਿਆ ਹੈ। ਇਸੇ ਕਰਕੇ ਇਹ ਕੋਸ਼ਿਸ਼ਾਂ ਕਰ ਰਹੇ ਨੇ। ਕੋਈ ਕਹਿ ਰਿਹਾ ਜੀ ਇਹ ਅਕਾਲ ਤਖ਼ਤ ਸਾਹਿਬ ਤੇ ਹੋਣਾ ਚਾਹੀਦਾ, ਬਾਹਰ ਨਹੀਂ ਹੋਣਾ ਚਾਹੀਦਾ। ਇਹ ਤਾਂ ਬਾਹਰ 3 ਜਿਹੜੇ ਹੁਣ ਤੱਕ ਸਰਬੱਤ ਖਾਲਸਾ ਉਹ ਬਾਹਰ ਹੋ ਚੁੱਕੇ ਆ ਪਹਿਲਾਂ ਹੀ। ਇਹਨਾਂ ਨੇ ਆਪ ਵੀ ਇੱਕ ਵਾਰੀ ਸਰਬੱਤ ਖਾਲਸਾ ਬਾਹਰ ਕਰਵਾਇਆ ਸੀਗਾ। ਸਰਬੱਤ ਖਾਲਸਾ ਹਮੇਸ਼ਾ ਐਸਟੈਬਲਿਸ਼ਮੈਂਟ ਦੇ ਉਲਟ ਹੁੰਦਾ, ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ। ਸੋ ਇਹ ਜਿਹੜੀਆਂ ਐਸਟੈਬਲਿਸ਼ਮੈਂਟ ਵਾਲੇ ਆ, ਇਹ ਹਾਕਮ ਲੋਕ ਨੇ ਜਿਹੜੇ ਇਹ ਸਰਬੱਤ ਖਾਲਸਾ ਬਾਰੇ ਗੱਲਾਂ ਕਰਦੇ ਨੇ, ਇਹਨਾਂ ਨੂੰ ਇਹ ਜਾਣ ਲੈਣਾ ਚਾਹੀਦਾ ਕਿ ਇਹਨਾਂ ਦੀ ਫੱਟੀ ਪੋਚਣ ਲਈ ਇਹ ਕੀਤਾ ਜਾ ਰਿਹਾ। ਸੋ ਇਹਨਾਂ ਦੀ ਸਲਾਹ ਵੀ ਉੱਥੇ ਲੋੜ ਨਹੀਂ ਹੈ, ਤੇ ਲੋਕਾਂ ਨੂੰ ਵੀ, ਸੰਗਤ ਨੂੰ ਵੀ ਬਿਲਕੁਲ ਇਹਨਾਂ ਦੇ ਵੱਲ ਕੋਈ ਧਿਆਨ ਨਹੀਂ ਦੇਣਾ ਚਾਹੀਦਾ। ਧਿਆਨ ਦਿਓ ਤੁਸੀਂ ਤੁਹਾਡੀਆਂ ਪੰਥਕ ਰਵਾਇਤਾਂ ਦੇ ਬਾਰੇ। ਇਹੋ ਜਿਹਾ ਸਰਬੱਤ ਖਾਲਸਾ ਵੀ ਹੋਇਆ ਜਿੱਥੇ ਇਹ ਮਤਾ ਪਾਸ ਹੋਇਆ ਕਿ ਸਰਕਾਰੀ ਖਜ਼ਾਨੇ ਲੁੱਟ ਲਓ। ਇਹ ਮਤਾ ਪਾਸ ਹੋਇਆ ਕਿ ਸਰਕਾਰ ਦੇ ਜਿੰਨੇ ਵੀ ਇਹਨਾਂ ਦੇ ਪੁਲਿਸ ਦੇ ਹੈੱਡਕੁਆਟਰਸ ਨੇ, ਇਹਨਾਂ ਨੂੰ ਸਾਰਿਆਂ ਨੂੰ ਜਾ ਕੇ ਕੁੱਟ ਕੇ ਇਹਨਾਂ ਦੇ ਹਥਿਆਰ ਖੋਲੋ। ਸੋ ਜਿਹੜੀ ਕੌਮ ਇਹੋ ਜਿਹੇ ਡੇਅਰਿੰਗ ਮਤੇ ਲਿਆ ਸਕਦੀ ਹੈ, ਤੇ ਉਸੇ ਹੀ ਇੰਸਟੀਟਿਊਸ਼ਨ ਦਾ ਇਹ ਇੱਕ ਹੋਰ ਇਕੱਠ ਹੋ ਰਿਹਾ। ਇੱਥੋਂ ਤੁਸੀਂ ਇਹ ਬਾਦਲਾਂ ਸ਼ਾਦਲਾਂ ਨੂੰ ਸਮਝ ਲੈਣਾ ਚਾਹੀਦਾ ਕਿ ਉਹਨਾਂ ਦੇ ਖਿਲਾਫ ਇਹ ਉੱਥੇ ਕਿਹੋ ਜਿਹੇ ਮਤੇ ਪਾਸ ਹੋ ਸਕਦੇ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ 10 ਨਵੰਬਰ ਦਾ ਜਿਹੜਾ ਸਰਬੱਤ ਖਾਲਸਾ, ਇਹ ਤਾਂ ਇੱਕ ਲੋੜ ਦੇ ਵਿੱਚੋਂ ਨਿਕਲਿਆ। ਸਿਰਫ 21 ਦਿਨ ਬਾਕੀ ਸਨ ਜਿਸ ਦਿਨ ਇਹਦਾ ਐਲਾਨ ਹੋਇਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਖਾਲਸਾ ਜਿਹੜਾ ਹੈ ਉਹ ਆਪਣੇ ਭਵਿੱਖ ਨੂੰ ਆਪਣੇ ਹੱਥ ਵਿੱਚ ਰੱਖੇਗਾ। ਦ ਫਿਊਚਰ ਇਜ਼ ਆਵਰਸ, ਸਾਡਾ ਹੈ ਫਿਊਚਰ। ਪੰਥ ਇਕੱਠਾ ਹੋ ਗਿਆ ਹੈ। ਜਿਹੜੇ ਇੱਕੇ ਦੁੱਕੇ ਰੁੱਸੇ ਹੋਏ ਵੀਰ ਨੇ ਉਹ ਵੀ ਇਸ ਸੰਗਠਨ ਦੇ ਵਿੱਚ ਸ਼ਾਮਲ ਹੋਣਗੇ, ਤੇ ਪੰਥ once and for all ਇਹ ਜਿਹੜੀਆਂ ਪੰਥ ਵਿਰੋਧੀ ਤਾਕਤਾਂ ਨੇ ਇਹਨਾਂ ਦਾ ਸਫਾਇਆ ਕਰਕੇ ਰਹੇਗਾ। ਬਿਲਕੁਲ ਬਿਲਕੁਲ ਵੀਰ ਜੀ, ਕਿਉਂਕਿ ਵੀਰ ਜੀ ਸਾਡਾ ਵੀ ਫੋਕਸ ਅਗਲੇ ਕੁਝ ਦਿਨਾਂ ਤੱਕ ਲਈ ਇਹੀ ਹੋਵੇਗਾ ਸਰਬੱਤ ਖਾਲਸਾ ਦੇ ਬਾਰੇ ਜਿੰਨੀ ਵੀ ਜਾਣਕਾਰੀ ਹੋਰ ਵੀ ਲੋਕਾਂ ਨੂੰ ਦੇ ਸਕੀਏ ਅਸੀਂ ਦੇਵਾਂਗੇ ਆਪਣੇ ਵੱਲੋਂ ਵੀ। ਪਰ ਜਿਸ ਤਰ੍ਹਾਂ ਕਿਉਂਕਿ ਥੋੜੇ ਜਿਹੇ ਸੈਕਿੰਡਸ ਰਹਿ ਗਏ ਨੇ ਐਟ ਦੀ ਐਂਡ, ਆਈ ਨੋ ਕਿ ਅਸੀਂ ਕਵਰ ਕਰ ਲਿੱਤਾ ਸਰਬੱਤ ਖਾਲਸਾ, ਪਰ ਜੋ ਸਾਡੇ ਬਹੁਤ ਸਾਰੇ ਵੀਰ ਭੈਣ ਨੇ ਜੋ ਤੁਹਾਨੂੰ ਵੇਖ ਰਹੇ ਨੇ, ਸੁਣ ਰਹੇ ਨੇ, ਤੁਸੀਂ ਉਹਨਾਂ ਨੂੰ ਸੁਨੇਹਾ ਹੋਰ ਵੀ ਦੇਵੋ ਕਿ ਸਰਬੱਤ ਖਾਲਸਾ ਦੇ ਬਾਰੇ ਕਿਸ ਤਰ੍ਹਾਂ ਉਹ ਪਹੁੰਚਣ, ਉੱਥੇ ਜਿਹੜੇ ਬ੍ਰੇਨ ਵਾਸ਼ ਕੀਤੇ ਗਏ ਨੇ ਸਾਡੇ ਵੀਰ ਭੈਣ, ਉਹਨਾਂ ਨੂੰ ਵੀ ਸੁਨੇਹਾ ਜ਼ਰੂਰ ਦੇਵੋ। ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਖਾਸ ਕਰਕੇ ਜਿਹੜੇ ਸਾਡੇ ਡਾਇਸਪੋਰ ਨੇ, ਨਾਰਥ ਅਮਰੀਕਾ ਦੇ ਵਿੱਚ ਵਸਦੇ ਸਿੱਖ ਨੇ, ਜਿੱਥੇ ਤੱਕ TV 84 ਬਾਖੂ ਪਹੁੰਚ ਰਿਹਾ ਉਹਨਾਂ ਤੱਕ, ਉਹਨਾਂ ਨੂੰ ਘੱਟੋ ਘੱਟ ਇਹ ਚਾਹੀਦਾ ਕਿ ਆਪਣੇ ਪਿੰਡ ਦੇ ਚੁਰਾਹੇ ਦੇ ਵਿੱਚ ਇੱਕ ਬੱਸ ਕਿਰਾਏ ਤੇ ਖੜਾ ਦੇਣ ਤੇ ਪਿੰਡ ਦੇ ਲੋਕਾਂ ਨੂੰ ਬੇਨਤੀ ਕਰਨ ਕਿ ਬੈਠੋ ਬੱਸ ਦੇ ਵਿੱਚ। ਹੁਣ ਅਸੀਂ ਇਹ ਦੇਖ ਲਈਏ ਕਿ ਇਸ ਪ੍ਰੋਗਰਾਮ ਨੂੰ 10,000 ਬੰਦਾ ਵਾਚ ਕਰਦਾ ਹੋਏਗਾ। ਮੈਂ ਜਿਸ ਗਿਵਿੰਗ ਰਫਲੀ ਫਿਗਰ 10,000 ਦੇ ਵਿੱਚੋਂ 5,000 ਉਹਨਾਂ ਦਾ ਪਿੰਡ ਹੋਏਗਾ, 4,000 ਪਿੰਡ ਦੇ ਲੋਕ ਹੋਣਗੇ ਜਿਹੜੇ ਵਾਚ ਕਰ ਰਹੇ ਹੋਣਗੇ। ਜੇ ਇਹ 4,000 ਬੱਸ ਉੱਥੇ ਅਸੀਂ ਬਾਹਰਲੇ ਡਾਇਸਪੋਰ ਸਿੱਖ ਭੇਜ ਦਈਏ ਤਾਂ ਮੈਨੂੰ ਲੱਗਦਾ ਹੈ ਕਿ ਬਾਦਲ ਕੀ, ਫਿਰ ਬਾਦਲ ਦਾ ਵੱਡਾ ਵਡੇਰਾ ਵੀ ਕੋਈ ਮੁੜ ਕੇ ਸਥਿਰ ਨਹੀਂ ਰਹਿ ਸਕੇਗਾ। ਸੋ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਆਪਣੀ ਭੂਮਿਕਾ ਨਿਭਾਉਣੀ ਪਏਗੀ, ਸਾਨੂੰ ਆਪਣੇ ਰੋਲ ਨਿਭਾਉਣੇ ਪੈਣਗੇ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸੇ ਖਰਚ ਕੇ ਅਖਬਾਰਾਂ ਦੇ ਵਿੱਚ ਸਰਬੱਤ ਖਾਲਸੇ ਨੂੰ ਘਟਿਆਉਣ ਦੀ ਖਾਤਰ, ਇਹਨੂੰ ਨੁਕਸਾਨ ਪਹੁੰਚਾਉਣ ਦੀ ਖਾਤਰ ਇਸ਼ਤਿਹਾਰ ਦੇ ਰਹੇ ਨੇ। ਸਾਨੂੰ ਬਾਹਰਲੇ ਸਿੱਖਾਂ ਨੂੰ ਉਹਨਾਂ ਹੀ ਅਖਬਾਰਾਂ ਦੇ ਵਿੱਚ ਪੈਸੇ ਦੇ ਕੇ ਇਸ਼ਤਿਹਾਰ ਦੇਣੇ ਚਾਹੀਦੇ ਕਿ ਸੰਗਤੋਂ ਹਮ-ਹਮਾ ਕੇ ਉੱਥੇ ਪਹੁੰਚੋ। ਸੋ ਦੇਰ ਆਰ ਵੇਜ਼ ਟੂ ਡੂ ਥਿੰਗਸ, ਤੇ ਸਾਨੂੰ ਇਹ ਕਰਨੀਆਂ ਚਾਹੀਦੀਆਂ। ਠੀਕ ਹੈ ਕਿ ਮੀਡੀਆ ਨੇ ਉੱਥੇ ਬਿਲਕੁਲ ਸਾਡੀ ਗੱਲ ਨਹੀਂ ਕੀਤੀ ਤੇ ਅਸੀਂ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਤੇ ਅਸੀਂ ਅੱਜ ਉਹਨਾਂ ਦੇ ਬਰਾਬਰ ਦਾ ਆਪਣਾ ਕੱਦ ਕਰੀ ਬੈਠੇ ਹਾਂ ਥਰੂ ਸੋਸ਼ਲ ਮੀਡੀਆ। ਪਰ ਇਸ ਦੇ ਬਾਵਜੂਦ ਸਾਨੂੰ ਚਾਹੀਦਾ ਹੈ ਕਿ ਕੁਝ ਲੋਕ ਪਿੰਡਾਂ ਦੇ ਜਿਹੜੇ ਸੋਸ਼ਲ ਮੀਡੀਆ ਤੱਕ ਨਹੀਂ ਜਾਂਦੇ, ਉਹ ਅਖਬਾਰਾਂ ਚੱਕਦੇ ਨੇ ਪੰਜਾਬੀ ਦੀਆਂ, ਉਹਨਾਂ ਦੇ ਵਿੱਚ ਆਪਣੇ ਇਸ਼ਤਿਹਾਰ ਦਿਓ। ਤੁਹਾਡੇ ਕੋਲ 3-4 ਦਿਨ ਬਾਕੀ ਨੇ। ਯੂ ਕੈਨ ਡੂ ਵੰਡਰਸ ਇਨ ਥੀਸ 3-4 ਡੇਜ਼। ਦੂਸਰੀ ਗੱਲ ਮੈਂ ਅਖੀਰ ਦੇ ਉੱਤੇ ਇਹੀ ਕਹਿਣੀ ਚਾਹੂੰਗਾ ਕਿ ਸਰਬੱਤ ਖਾਲਸਾ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਮੇ ਵੀ 1 ਜਾਂ 2 ਵਾਰ ਆਉਂਦਾ। ਉਹ ਇੱਕ ਇਹੋ ਜਿਹਾ ਇਨਕਲਾਬੀ ਇਵੈਂਟ ਆ ਜਿਹੜਾ ਕਿ ਸਮੇਂ ਦੀ ਹਕੂਮਤ ਦੀਆਂ ਚੂੜਾਂ ਨੂੰ ਹਿਲਾ ਸਕਦਾ, ਤੇ ਅਸੀਂ ਇਹਨੂੰ ਹਿਲਾਉਣ ਦੇ ਯੋਗ ਆ। ਮੇਰੀ ਕੋਆਰਡੀਨੇਟਰ ਮੈਂ ਇੱਥੋਂ ਮੈਨੂੰ ਬਣਾਇਆ ਗਿਆ ਤੇ ਮੇਰੇ ਕੋਲ ਇਨਵੀਟੇਸ਼ਨਸ ਪਹੁੰਚ ਚੁੱਕੀਆਂ ਨੇ ਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਇਨਵੀਟੇਸ਼ਨਸ ਪਹੁੰਚਾਈਆਂ ਜਾਣ। ਕੋਈ ਵੀ ਭੈਣ ਭਰਾ ਜਿਹੜਾ ਆਰਗੇਨਾਈਜੇਸ਼ਨ ਦੇ ਨਾਲ ਸੰਬੰਧਿਤ ਆ ਜਾਂ ਵੈਸੇ ਇਨਵੀਟੇਸ਼ਨ ਚਾਹੁੰਦਾ ਤਾਂ ਮੈਂ ਡੈਫੀਨਿਟਲੀ ਉਹਨਾਂ ਨੂੰ ਇਨਵੀਟੇਸ਼ਨ ਫਾਰਵਰਡ ਕਰ ਸਕਦਾ। ਤੁਸੀਂ ਮੇਰੇ ਨਾਲ ਸੰਪਰਕ ਕਾਇਮ ਕਰ ਸਕਦੇ ਹੋ ਕਿਉਂਕਿ ਇਹ ਜ਼ਿੰਮੇਵਾਰੀਆਂ ਲੱਗੀਆਂ ਹੋਈਆਂ, ਆਪਾਂ ਇਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰਨੀ ਹੈ। ਵੀ ਮਸਟ ਕੋਆਰਡੀਨੇਟ ਟੁਗੇਦਰ। ਜਿਹੜੇ ਅਸੀਂ ਲੋਕ ਬੜੇ ਦੁਖੀ ਆ ਪਿਛਲੇ 5-7 ਸਾਲ ਤੋਂ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇਸ ਬਾਦਲ ਨੇ ਤੇ ਜਾਂ ਫਿਰ ਇਹਦੇ ਚੇਲੇ ਚਾਟੜਿਆਂ ਨੇ ਸਾਨੂੰ ਪਰੇਸ਼ਾਨ ਕੀਤਾ ਹੋਇਆ। ਨਾਓ ਇਟਸ ਦ ਟਾਈਮ ਟੂ ਐਕਟ। ਹੁਣ ਸਿਰਫ
ਗੱਲਾਂ ਕਰਨ ਦੀ ਲੋੜ ਨਹੀਂ, ਐਕਟ ਕਰਨ ਦੀ ਲੋੜ ਆ। ਤੇ ਮੇਰੀ ਪੂਰੀ ਕੋਸ਼ਿਸ਼ ਹੈ ਕਿ ਚਾਹੇ ਤੁਸੀਂ YouTube ਤੇ ਹੋ, ਚਾਹੇ ਤੁਸੀਂ Facebook ਤੇ ਹੋ, ਚਾਹੇ ਤੁਸੀਂ Twitter ਤੇ ਹੋ, ਚਾਹੇ ਤੁਸੀਂ LinkedIn ਤੇ ਹੋ, ਜਿੱਥੇ ਵੀ ਤੁਸੀਂ ਹੋ, ਪਲੀਜ਼ ਯੂਜ਼ ਦ ਸੋਸ਼ਲ ਮੀਡੀਆ ਐਂਡ ਡਿਫਾਈ ਦ ਫੋਰਸਸ ਆਫ ਬਾਦਲ ਐਂਡ ਸੁੱਖਾ। ਤੇ ਜਿੰਨੀ ਪ੍ਰਮੋਸ਼ਨ ਤੁਸੀਂ ਕਰ ਸਕਦੇ ਹੋ ਇਹਦੀ ਕਰੋ, ਕਿਉਂਕਿ 3-4 ਦਿਨ ਬਾਕੀ ਨੇ। ਉਸ ਤੋਂ ਬਾਅਦ ਹੋਪਫੁਲੀ TV 84 ਜਾਂ ਕੋਈ ਹੋਰ ਟੈਲੀਵਿਜ਼ਨ ਸਟੇਸ਼ਨ ਜਿਹੜਾ ਇਸ ਸਰਬੱਤ ਖਾਲਸਾ ਨੂੰ ਲਾਈਵ ਸਾਨੂੰ ਵਿਖਾ ਸਕੇਗਾ, ਅਸੀਂ ਖੁਸ਼ਕਿਸਮਤ ਹੋਵਾਂਗੇ। ਇੰਨੇ ਹੀ ਲਫ਼ਜ਼ ਕਹਿੰਦਾ ਹੈ। ਕੋਈ ਹੋਰ ਤੁਹਾਡਾ ਸਵਾਲ ਹੋਵੇ ਤਾਂ ਡੈਫੀਨਿਟਲੀ, ਅਦਰਵਾਈਜ਼ ਸਾਡਾ ਵਕਤ ਵੀ ਸਮਾਪਤੀ ਵੱਲ ਜਾਇਆ। ਥੈਂਕ ਯੂ ਸੋ ਮਚ ਕਿ ਤੁਸੀਂ ਪੂਰਾ ਇਹ ਕਵਰ ਕੀਤਾ ਤੇ ਆਪਾਂ ਸੁਨੇਹਾ ਵੀ ਦਿੱਤਾ। ਅਸੀਂ ਵੀ ਇਹੀ ਅਰਦਾਸ ਵੀ ਕਰਦੇ ਹਾਂ ਤੇ ਆਲਸੋ ਸਾਰੇ ਸੰਗਤਾਂ ਅੱਗੇ ਬੇਨਤੀ ਵੀ ਕਰਦੇ ਕਿ ਅਰਦਾਸ ਕਰਦੇ ਕਿ ਸਰਬੱਤ ਖਾਲਸਾ ਬਹੁਤ ਸਹੀ ਤਰ੍ਹਾਂ ਹੋਵੇ ਤੇ ਬੇਨਤੀ ਕਰਦੇ ਸਾਰੇ ਦਰਸ਼ਕਾਂ ਦੇ ਅੱਗੇ ਕਿ ਉਹ ਜ਼ਰੂਰ ਪਹੁੰਚਣ ਆਪਣੀ ਫੈਮਿਲੀ ਦੇ ਨਾਲ। ਹੁਣ ਵੀਰ ਜੀ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।